वाहिगुरू जी का खालसा वाहिगुरू जी की फतेह। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਸਾਡੇ ਨਾਲ ਇਸ ਵਕਤ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਫੇਸਬੁੱਕ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਜਿਹੜਾ ਦਿਨ ਹੈਗਾ 10 ਦਸੰਬਰ ਦਾ ਇੰਟਰਨੈਸ਼ਨਲ ਹਿਊਮਨ ਰਾਈਟਸ ਡੇ, ਯੂਨਾਈਟਿਡ ਨੇਸ਼ਨਸ ਵੱਲੋਂ ਮਾਨਤਾ ਪ੍ਰਾਪਤ ਇਹ ਦਿਨ ਹੈਗਾ ਤੇ ਇਸ ਸਾਲ ਦਾ ਜਿਹੜਾ थीम हैगा, जिन्हों कह लिया जाए भी इस साल का जिहड़ा विषय हैगा यूनाइटेड नेशनस वालों रखा गया वो रखा गया स्टैंड अप फॉर योर ह्यूमन राइट्स, अपने मनुखी अधिकारां लई तुसीं खलोवो। सो साडे लई ये दिन जिहड़ा हैगा वो की मायने रखदा है, मनुखी अधिकार की मायने रखते ने एक आम इंसान ਦੀ ਜ਼ਿੰਦਗੀ ਦੇ ਵਿੱਚ ਤੇ ਖਾਸ ਤੌਰ ਤੇ ਜਦੋਂ ਅਸੀਂ ਆਪਣੀ ਕੌਮ ਦੀ ਗੱਲ ਕਰਦੇ ਹਾਂ, ਪੰਜਾਬ ਦੀ ਗੱਲ ਕਰਦੇ ਹਾਂ ਤੇ ਸਾਡੇ ਲਈ ਕੀ ਮਾਇਨੇ ਰੱਖਦੇ ਨੇ। ਪਿਛਲੇ ਜੇ 70 ਸਾਲਾਂ ਦੀ ਗੱਲ ਕਰਨੀ ਹੋਵੇ, 70-71 ਸਾਲਾਂ ਦੀ ਜਦੋਂ ਤੋਂ ਜਿਹੜਾ ਯੂਨਾਈਟਿਡ ਨੇਸ਼ਨਸ ਹੈਗਾ ਉਹ ਹੋਂਦ ਦੇ ਵਿੱਚ ਆਇਆ, ਤਾਂ ਜਿਹੜਾ ਇਹ ਦਿਨ ਹੈਗਾ ਉਹ ਮਨਾਇਆ ਜਾਂਦਾ ਇੰਟਰਨੈਸ਼ਨਲ ਹਿਊਮਨ ਰਾਈਟਸ ਡੇ। ਤਾਂ ਇਸ ਸਾਰੇ ਟਾਈਮ ਪੀਰੀਅਡ ਦੇ ਵਿੱਚ ਮਨੁੱਖੀ ਅਧਿਕਾਰਾਂ ਦਾ ਜਿਹੜਾ ਹਨਨ ਭਾਰਤ ਦੀ ਧਰਤੀ ਦੇ ਉੱਤੇ ਹੋਇਆ, ਉਹ ਕਿਸ ਲੈਵਲ ਦਾ ਹੋਇਆ ਉਹਦਾ ਇੱਕ ਜਿਹੜਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਵੀ ਇਹ ਜਿਹੜੀ ਯੂਨਾਈਟਿਡ ਨੇਸ਼ਨਸ ਹੈਗੀ ਹੈ, ਯੂਨਾਈਟਿਡ ਨੇਸ਼ਨਸ ਦੀ ਬਾਡੀ ਵੱਲੋਂ ਕੁਝ ਜਿਹੜੇ ਦੇਸ਼ ਹੈਗੇ ਨੇ ਉਹ ਐਨਲਿਸਟ ਕੀਤੇ ਗਏ ਨੇ, ਜਿਹੜੇ ਮੇਰੇ ਖਿਆਲ 38 ਦੇਸ਼ ਹੈਗੇ ਆ ਜਿਨ੍ਹਾਂ ਨੂੰ ਮਨੁੱਖੀ ਅਧਿਕਾਰਾਂ ਦੇ ਜਿਹੜੇ ਐਕਟਿਵਿਸਟਸ ਹੈਗੇ ਆ ਉਹਨਾਂ ਦੇ ਉੱਤੇ ਤਸ਼ੱਦਦ ਕਰਦੇ ਨੇ ਜਿਹੜੇ ਮੁਲਕ ਜਾਂ ਜਿਨ੍ਹਾਂ ਮੁਲਕਾਂ ਦੇ ਵਿੱਚ ਉਹਨਾਂ 'ਤੇ ਤਸ਼ੱਦਦ ਹੁੰਦਾ, ਉਹਨਾਂ ਦੀ ਇੱਕ ਸੂਚੀ ਜਾਰੀ ਕੀਤੀ ਗਈ ਹੈ ਜਿਹਦੇ ਵਿੱਚ ਭਾਰਤ ਦਾ ਨਾਂ ਵੀ ਸ਼ਾਮਲ ਹੈ। ਸੋ ਭਾਰਤ ਦੇ ਲਈ ਕਿਤੇ ਨਾ ਕਿਤੇ ਇਹ ਇੱਕ ਸ਼ਰਮਨਾਕ ਗੱਲ ਹੈਗੀ ਹੈ ਵੀ ਮਨੁੱਖੀ ਅਧਿਕਾਰ ਜਿਹੜੇ ਨੇ, ਹਿਊਮਨ ਰਾਈਟਸ ਨੇ ਜਿਹੜੇ, ਉਹ ਭਾਰਤ ਦੀ ਧਰਤੀ ਦੇ ਉੱਤੇ ਉਹਨਾਂ ਦੀ ਸੁਰੱਖਿਆ ਨਹੀਂ ਕੀਤੀ ਜਾਂਦੀ, ਉਹਨਾਂ ਦੀ ਜਿਹੜੀ ਪ੍ਰੋਟੈਕਸ਼ਨ ਹੈਗੀ ਹੈ ਉਹ ਨਹੀਂ ਹੁੰਦੀ। ਇਹ ਇਸ ਜਿਹੜੀ ਯੂਨਾਈਟਿਡ ਨੇਸ਼ਨਸ ਦੀ ਰਿਪੋਰਟ ਦਾ ਜਿਹੜਾ ਹੁਣ ਜਿਹੜੀ ਬਾਹਰ ਆਈ ਹੈਗੀ ਉਹਦੇ ਵਿੱਚ ਇਹ ਖੁਲਾਸਾ ਹੋਇਆ। ਸੋ ਓਵਰਆਲ ਅੱਜ ਅਸੀਂ ਇਸ ਦਿਨ ਨੂੰ ਮੁੱਖ ਰੱਖਦਿਆਂ ਹੋਇਆਂ ਗੱਲਬਾਤ ਕਰਾਂਗੇ। ਜਿੱਥੇ ਇਨ ਜਨਰਲ ਗੱਲ ਕਰਾਂਗੇ ਭਾਰਤ ਦੀ, ਉੱਥੇ ਹੀ ਪਰਟੀਕੂਲਰਲੀ ਸਿੱਖਾਂ ਬਾਰੇ ਜਾਂ ਸਿੱਖ ਕੌਮ ਦੀ ਜਿਹੜੀ ਸਥਿਤੀ ਹੈਗੀ ਹੈ ਇਸ ਦਿਨ ਨੂੰ ਮੁੱਖ ਰੱਖਦਿਆਂ ਹੋਇਆਂ ਉਹਦੇ 'ਤੇ ਵੀ ਗੱਲਬਾਤ ਕਰਾਂਗੇ। ਇਹ ਸਾਰੀ ਵਿਚਾਰ ਚਰਚਾ ਦੇ ਲਈ ਅੱਜ ਸਾਡੇ ਨਾਲ ਪੰਜਾਬ ਦੇ ਵਿੱਚੋਂ ਵੰਗਾਰ ਮੈਗਜ਼ੀਨ ਦੇ ਮੁੱਖ ਸੰਪਾਦਕ ਸਰਦਾਰ ਬਲਜੀਤ ਸਿੰਘ ਖਾਲਸਾ ਸਾਡੇ ਨਾਲ ਫੋਨ ਲਾਈਨ ਤੇ ਬਣੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਬਲਜੀਤ ਸਿੰਘ ਜੀ, ਤੁਹਾਡਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਕੀ ਕਹਿਣਾ ਚਾਹੋਗੇ ਜਦੋਂ ਇਸ ਦਿਨ ਦੀ ਅਸੀਂ ਯੂਨਾਈਟਿਡ ਨੇਸ਼ਨਸ ਵੱਲੋਂ ਮਾਨਤਾ ਪ੍ਰਾਪਤ ਜਾਂ ਉਹਨਾਂ ਵੱਲੋਂ ਡਿਕਲੇਅਰਡ ਇਹ ਦਿਨ ਹੈਗਾ ਮਨੁੱਖੀ ਅਧਿਕਾਰਾਂ ਨੂੰ ਸੈਲੀਬ੍ਰੇਟ ਕਰਨ ਦਾ, ਜਿੱਥੇ ਦੁਨੀਆ ਭਰ ਦੇ ਵਿੱਚ ਸਮਾਗਮ ਹੋ ਰਹੇ ਨੇ, ਭਾਰਤ ਦੇ ਵਿੱਚ ਵੀ ਸਿੱਖ ਕੌਮ ਵੱਲੋਂ ਵੀ ਕੁਝ ਪ੍ਰੋਟੈਸਟ ਵੀ ਜਿਹੜੇ ਹੈਗੇ ਆ ਕੀਤੇ ਗਏ ਆ। ਕਸ਼ਮੀਰ ਦੇ ਵਿੱਚ ਅਸੀਂ ਦੇਖਦੇ ਹਾਂ ਉਹਨਾਂ ਵੱਲੋਂ ਕਸ਼ਮੀਰੀਆਂ ਦੇ ਉੱਤੇ ਜਿਹੜਾ ਤਸ਼ੱਦਦ ਹੋ ਰਿਹਾ ਉਸ ਦੇ ਖਿਲਾਫ ਜਿਹੜੀ ਹੜਤਾਲ ਹੈਗੀ ਆ ਉਹ ਕੀਤੀ ਗਈ ਸੀ। ਦਿੱਲੀ ਦੇ ਵਿੱਚ ਜੰਤਰ ਮੰਤਰ ਤੇ ਜਿਹੜੀਆਂ ਆਰਗੇਨਾਈਜੇਸ਼ਨਸ ਹੈਗੀਆਂ ਨੇ ਉਹਨਾਂ ਵੱਲੋਂ ਵੀ ਇਸ ਦਿਨ ਨੂੰ ਕਮੈਮੋਰੇਟ ਕੀਤਾ ਗਿਆ। ਸੋ ਸਿੱਖ ਨੁਕਤਾ ਨਿਗਾਹ ਤੋਂ ਤੁਸੀਂ ਇਸ ਦਿਨ ਦੀ ਕੀ ਅਹਿਮੀਅਤ ਸਮਝਦੇ ਹੋ, ਜਾਂ ਜਿਹੜੀ ਗੱਲ ਦਾ ਮੈਂ ਜ਼ਿਕਰ ਕੀਤਾ ਵੀ ਭਾਰਤ ਨੂੰ ਉਹਨਾਂ ਦੇਸ਼ਾਂ ਦੀ ਸੂਚੀ ਦੇ ਵਿੱਚ ਯੂਨਾਈਟਿਡ ਨੇਸ਼ਨਸ ਵੱਲੋਂ ਰੱਖਿਆ ਗਿਆ ਜਿਨ੍ਹਾਂ ਦੇਸ਼ਾਂ ਦੇ ਵਿੱਚ ਜਿਹੜੇ ਮਨੁੱਖੀ ਅਧਿਕਾਰ ਹੈਗੇ ਨੇ ਉਹਨਾਂ ਦੀ ਪ੍ਰੋਟੈਕਸ਼ਨ ਨਹੀਂ ਹੁੰਦੀ, ਜਿਹੜੇ ਮਨੁੱਖੀ ਅਧਿਕਾਰਾਂ ਦੇ ਐਕਟਿਵਿਸਟ ਨੇ, ਕਾਰਕੁਨ ਨੇ, ਉਹਨਾਂ ਦੇ ਉੱਤੇ ਤਸ਼ੱਦਦ ਕੀਤਾ ਜਾਂਦਾ। ਹਾਂਜੀ, ਪਹਿਲੀ ਗੱਲ ਜਿਹੜਾ ਕਿ ਇਹ ਜਿਹੜਾ ਨੇ ਨਾ ਮਨੁੱਖੀ ਹੱਕਾਂ ਦੇ ਦਿਹਾੜੇ ਵਜੋਂ ਮਨਾਇਆ ਜਾਂਦਾ, ਉਦੋਂ ਮਨੁੱਖੀ ਹੱਕਾਂ ਦਾ ਐਲਾਨਨਾਮਾ ਜਿਹੜਾ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਿਹੜਾ ਜਾਰੀ ਕੀਤਾ ਗਿਆ, ਜਿਨ੍ਹਾਂ ਦੇਸ਼ਾਂ ਨੇ ਇਸ ਐਲਾਨਨਾਮੇ ਤੇ ਪਾਬੰਦ ਰਹਿਣ ਦੀ ਜਿਹੜੀ ਆ ਆਪਣੀ ਵਚਨਬੱਧਤਾ ਜਿਹੜੀ ਆ ਪ੍ਰਗਟਾਈ, ਉਹਨਾਂ ਦੇ ਵਿੱਚ ਭਾਰਤ ਵੀ ਇੱਕ ਸੀ। ਪਰ ਇਸ ਐਲਾਨਨਾਮੇ ਦੀ ਇੱਕ ਮੱਦ ਆ ਕਿ ਜੇ ਤੁਸੀਂ ਚਾਹੁੰਦੇ ਹੋ ਜੀ ਕਿ ਮਨੁੱਖ ਆਖਰੀ ਚਾਰੇ ਦੇ ਤੌਰ ਤੇ ਹਥਿਆਰ ਚੁੱਕਣ ਲਈ ਮਜਬੂਰ ਨਾ ਹੋਵੇ, ਤਾਂ ਫਿਰ ਇਹ ਜ਼ਰੂਰੀ ਹੈ ਕਿ ਉਸਦੇ ਮਨੁੱਖੀ ਹੱਕਾਂ ਦੀ ਰਾਖੀ ਕਾਨੂੰਨ ਦੇ ਰਾਹੀਂ ਕੀਤੀ ਜਾਵੇ ਜੀ। ਪਰ ਇੱਥੇ ਅਸਲ ਵਿੱਚ ਕਾਨੂੰਨ ਦੀ ਵਰਤੋਂ ਹੀ ਜਿਹੜੀ ਲੋਕਾਂ ਦੇ ਮਨੁੱਖੀ ਹੱਕਾਂ ਦੀ ਉਲੰਘਣਾ ਲਈ ਕੀਤੀ ਜਾ ਰਹੀ ਹੈ।
ਕਾਨੂੰਨ ਦੀ ਵਰਤੋਂ ਕਰਕੇ ਬੇਦੋਸ਼ੇ ਲੋਕ ਜਿਹੜੇ ਨੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕ ਦਿੱਤਾ ਜਾਂਦਾ, ਸਾਲਾਂ ਬੱਧੀ ਜਿਹੜਾ ਕਿ ਉਹਨਾਂ ਦੀਆਂ ਜ਼ਮਾਨਤਾਂ ਤੱਕ ਨਹੀਂ ਹੋਣ ਦਿੱਤੀਆਂ ਜਾਂਦੀਆਂ, ਤੇ ਅਖੀਰ 10-10 ਸਾਲ ਕਈ ਏਦਾਂ ਦੇ ਕੇਸ ਨੇ ਕਿ 27-27 ਸਾਲ ਬਾਅਦ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖ ਕੇ ਅਦਾਲਤ ਨੇ ਮੰਨਿਆ ਕਿ ਇਹ ਜਿਹੜਾ ਇਹ ਫੜਿਆ ਹੋਇਆ ਸੀਗਾ ਇਹ ਬੇਗੁਨਾਹ ਸੀ ਜੀ। ਇਹਦੇ ਵਿੱਚੋਂ ਸਭ ਤੋਂ ਵੱਡੀ ਉਦਾਹਰਨ ਜਿਹੜੀ ਆ ਕਸ਼ਮੀਰ ਦੇ ਗੁਲਜ਼ਾਰ ਅਹਿਮਦ ਵਾਨੀ ਦੀ ਆ, ਜਿਹਨੂੰ ਬੰਬ ਧਮਾਕਿਆਂ ਦੇ ਕੇਸ ਦੇ ਵਿੱਚ 27 ਸਾਲ ਜੇਲ੍ਹ ਦੇ ਵਿੱਚ ਰੱਖਿਆ ਗਿਆ ਤੇ 27 ਸਾਲਾਂ ਦੇ ਬਾਅਦ ਜਿਹੜਾ ਅਦਾਲਤ ਨੇ ਮੰਨਿਆ ਕਿ ਉਹ ਬੇਕਸੂਰ ਸੀ ਜੀ। ਇਸ ਤਰ੍ਹਾਂ ਦੀ ਇੱਕ ਨਹੀਂ, ਸੈਂਕੜੇ ਉਦਾਹਰਨਾਂ ਨੇ। ਅਸੀਂ ਲੜੀਵਾਰ ਜਿਹੜਾ ਕੈਥੀ ਜਿਹੜਾ ਸਾਡਾ ਵੰਗਾਰ ਮੈਗਜ਼ੀਨ ਉਹਦੇ ਵਿੱਚ ਇਹ ਲਿਸਟ ਜਿਹੜੀ ਹੈ ਜਾਰੀ ਕੀਤੀ ਹੈ ਕਿ ਕਿੰਨੇ ਨੌਜਵਾਨ ਜਿਹੜੇ ਨੇ ਕਿ ਅੱਤਵਾਦੀ ਕਹਿ ਕੇ ਜੇਲ੍ਹਾਂ ਦੇ ਵਿੱਚ ਬੰਦ ਕੀਤੇ ਗਏ ਤੇ ਸਾਲਾਂ ਬੱਧੀ ਉਹਨਾਂ ਦੇ ਜੇਲ੍ਹਾਂ ਵਿੱਚ ਬੰਦ ਰਹਿਣ ਤੋਂ ਬਾਅਦ ਅਦਾਲਤਾਂ ਨੇ ਮੰਨਿਆ ਕਿ ਉਹ ਬੇਗੁਨਾਹ ਸੀ ਜੀ। ਇਸ ਤਰ੍ਹਾਂ ਦੀਆਂ, ਕਿਉਂਕਿ ਅਸਲ ਵਿੱਚ ਭਾਰਤ ਦੇ ਵਿੱਚ ਕਾਨੂੰਨ ਦੀ ਵਰਤੋਂ ਜਿਹੜੀ ਹੈ ਕਿ ਲੋਕਾਂ ਦੇ ਮਨੁੱਖੀ ਹੱਕਾਂ ਦੀ ਰਾਖੀ ਲਈ ਨਹੀਂ, ਮਨੁੱਖੀ ਹੱਕਾਂ ਨੂੰ ਕੁਚਲਣ ਦੇ ਲਈ ਕੀਤੀ ਜਾ ਰਹੀ ਆ। ਤੇ ਤੁਸੀਂ ਅਜੇ ਵੀ ਜਿਹੜਾ ਨਾ ਉਸ ਵਿੱਚ ਅਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਪੂਰੀ ਦੀ ਪੂਰੀ ਮਸ਼ੀਨਰੀ ਜਿਹੜੇ ਲੋਕਤੰਤਰ ਦੇ ਥੰਮ ਜਿਹੜੇ ਕਹੇ ਜਾਂਦੇ ਆ, ਅਸੀਂ ਜੇ ਕਹੀਏ ਕਿ ਛੱਤੀਸਗੜ੍ਹ ਤੇ ਝਾਰਖੰਡ ਵਰਗੇ ਇਲਾਕਿਆਂ ਦੇ ਵਿੱਚ ਜਿਹੜੇ ਆਦਿਵਾਸੀ ਜਿਹੜੇ ਕਿ ਉਹਨਾਂ ਦੀਆਂ ਜ਼ਮੀਨਾਂ ਖੋਹਣ ਦੇ ਲਈ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਉਹਨਾਂ ਦੇ ਮਨੁੱਖੀ ਹੱਕਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਜੀ। ਆਦਿਵਾਸੀਆਂ ਦੇ ਹੱਕਾਂ ਲਈ ਲੜਨ ਵਾਲੀ ਇੱਕ ਅਧਿਆਪਕਾ ਜਿਹੜੀ ਹੈ ਕਿ ਛੱਤੀਸਗੜ੍ਹ ਦੀ ਸੋਨੀ ਸੋਰੀ, ਉਹਨੂੰ ਨੈਕਸਲਾਈਟਾਂ ਦੀ ਹਮਾਇਤੀ ਕਹਿ ਕੇ ਜਿਹੜਾ ਕਿ ਪੁਲਿਸ ਵੱਲੋਂ ਚੱਕਿਆ ਗਿਆ ਤੇ ਉਹਨੂੰ ਜਿਹੜਾ ਕਿ ਨਗਨ ਕਰਕੇ ਟਾਰਚਰ ਕੀਤਾ ਗਿਆ ਪੁਲਿਸ ਵੱਲੋਂ। ਅੰਕਿਤ ਗਰਗ ਨਾਂ ਦਾ ਜਿਹੜਾ ਕਿ ਇੱਕ DIG ਰੈਂਕ ਦਾ ਜਿਹੜਾ ਅਫਸਰ ਹੈ, ਉਹਦੇ ਵੱਲੋਂ ਉਹਦੇ ਉੱਤੇ ਤਸ਼ੱਦਦ ਕੀਤਾ ਗਿਆ ਤੇ ਇੰਨਾ ਜ਼ਿਆਦਾ ਤਸ਼ੱਦਦ ਕੀਤਾ ਗਿਆ ਕਿ ਇਹ ਮੈਡੀਕਲ ਰਿਪੋਰਟਾਂ ਦੇ ਵਿੱਚੋਂ ਵੀ ਇਹ ਸਿੱਧ ਹੋਇਆ ਕਿ ਉਸਦੇ ਗੁਪਤ ਅੰਗਾਂ ਦੇ ਵਿੱਚ ਪੱਥਰ ਜਿਹੜੇ ਆ ਉਹ ਧੱਕ ਦਿੱਤੇ ਗਏ। ਤੇ ਇਸ ਦੇ ਬਾਵਜੂਦ ਜਿਹੜਾ ਕਿ ਉਸ ਪੁਲਿਸ ਅਫਸਰ ਅੰਕਿਤ ਗਰਗ ਨੂੰ ਕੋਈ ਸਜ਼ਾ ਦੇਣ ਦੀ ਬਜਾਏ ਉਦੋਂ ਦੀ ਜਿਹੜੀ ਰਾਸ਼ਟਰਪਤੀ ਪ੍ਰਤਿਭਾ ਪਾਟਲ ਆ ਉਹਦੇ ਵੱਲੋਂ ਬਹਾਦਰੀ ਦਾ ਪੁਰਸਕਾਰ ਜਿਹੜਾ ਕਿ ਉਹਨੂੰ ਦਿੱਤਾ ਗਿਆ। ਇਸ ਤੋਂ ਅਸੀਂ ਭਾਰਤ ਦੇ ਵਿੱਚ ਜਿਹੜਾ ਕਿ ਮਨੁੱਖੀ ਹੱਕਾਂ ਦੀ ਹਾਲਤ ਕੀ ਹੈ ਉਹ ਅਸੀਂ ਇਸ ਘਟਨਾ ਤੋਂ ਅੰਦਾਜ਼ਾ ਲਾ ਸਕਦੇ ਹਾਂ ਜੀ। ਭਾਈ ਸਾਹਿਬ, ਜਿਹੜੀ ਤੁਸੀਂ ਇਹ ਗੱਲ ਕੀਤੀ ਹੈ, ਉਦਾਹਰਣ ਦਿੱਤੀ ਹੈਗੀ ਹੈ ਵੀ 27 ਸਾਲਾਂ ਬਾਅਦ ਕਸ਼ਮੀਰੀ ਨੌਜਵਾਨ ਨੂੰ ਜਿਹੜਾ ਰਿਹਾ ਕੀਤੇ ਜਾਣ ਦੀ ਗੱਲ ਸਾਹਮਣੇ ਆਉਂਦੀ ਹੈ, ਇਹਦੇ 'ਚ ਇਹਦੀਆਂ ਤੁਸੀਂ ਐਗਜ਼ਾਮਪਲਸ ਦੇ ਨਾਲ ਦੱਸਿਆ ਹੈਗਾ ਤੇ ਨਾਲ ਹੀ ਜਿਹੜੀ ਰਿਪੋਰਟ ਵੀ ਸਾਹਮਣੇ ਆਈ ਹੈ ਯੂਨਾਈਟਿਡ ਨੇਸ਼ਨਸ ਦੀ ਕਿ ਭਾਰਤ ਨੂੰ ਉਹਨਾਂ ਦੇਸ਼ਾਂ ਦੀ ਸੂਚੀ ਦੇ ਵਿੱਚ ਰੱਖਿਆ ਗਿਆ ਜਿੱਥੇ ਮਨੁੱਖੀ ਅਧਿਕਾਰਾਂ ਦਾ ਹਨਨ ਹੁੰਦਾ। ਸੋ ਉਹਨੂੰ ਤੁਸੀਂ ਕਹਿ ਲਓ ਵੀ ਐਗਜ਼ਾਮਪਲਸ ਦੇ ਕੇ ਇਹ ਗੱਲ ਦੱਸੀ ਹੈਗੀ ਹੈ ਵੀ ਇਹ ਜਿਹੜੀ ਸੱਚਾਈ ਹੈ, ਗਰਾਊਂਡ ਰਿਐਲਿਟੀ ਹੈਗੀ ਹੈ। ਤੇ ਓਵਰਆਲ ਜੇ ਸਿੱਖ ਕੌਮ ਦੀ ਗੱਲ ਕਰਨੀ ਹੋਵੇ ਤਾਂ ਸਿੱਖਾਂ ਦੇ ਹਿਸਾਬ ਨਾਲ ਤੁਸੀਂ ਸਿੱਖ ਨੁਕਤਾ ਨਿਗਾਹ ਤੋਂ ਇਸ ਦਿਨ ਦੀ ਅਹਿਮੀਅਤ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਸਾਰਾ ਜਿਹੜਾ ਪਿਛਲਾ 30 ਸਾਲਾਂ ਦਾ ਟਾਈਮ ਪੀਰੀਅਡ ਲੰਘਿਆ ਹੈਗਾ, ਸਿੱਖਾਂ ਨੂੰ ਅੱਤਵਾਦੀ ਵੱਖਵਾਦੀ ਕਹਿ ਕੇ ਗਰਦਾਨਿਆ ਗਿਆ। ਇੱਕ ਸਿੱਖਾਂ ਦੀ ਜਨਰੇਸ਼ਨ ਹੈਗੀ ਹੈ ਜਿਹਦੀ ਗੱਲ ਕੀਤੀ ਜਾਂਦੀ ਹੈ ਵੀ ਵਾਈਪ ਆਊਟ ਕਰ ਦਿੱਤੀ ਗਈ ਹੈ। ਮਨੁੱਖੀ ਅਧਿਕਾਰਾਂ ਦਾ ਜਿਹੜਾ ਗਲਾ ਇਸ ਹੱਦ ਤੱਕ ਘੁੱਟਿਆ ਗਿਆ ਕਿ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਵੱਲੋਂ ਉਹਨਾਂ ਨੌਜਵਾਨਾਂ ਦੀ ਜਾਂ ਜਿਹੜੀਆਂ ਲਾਪਤਾ ਕਹਿ ਕੇ ਲਾਸ਼ਾਂ ਸਾੜ ਦਿੱਤੀਆਂ ਗਈਆਂ ਸੀ, ਉਹਨਾਂ ਦਾ ਜੋ ਸੱਚ ਸੀ ਉਹ ਜਗ ਜ਼ਾਹਰ ਕੀਤਾ ਗਿਆ ਸੀ। ਉਹਨਾਂ ਨੂੰ ਵੀ ਇਵੈਂਚੁਅਲੀ ਅੰਤ ਦੇ ਵਿੱਚ ਲਾਪਤਾ ਲਾਸ਼ ਬਣਾ ਦਿੱਤਾ ਗਿਆ ਸੀ। ਸੋ ਉਸ ਹਵਾਲੇ ਦੇ ਨਾਲ ਜਿੱਥੇ ਅੱਜ ਉਹਨਾਂ ਸ਼ਹੀਦਾਂ ਨੂੰ ਜਾਂ ਉਹਨਾਂ ਲਾਪਤਾ ਕਰ ਦਿੱਤੀਆਂ ਗਈਆਂ ਲਾਸ਼ਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਗੱਲ ਇਹ ਹੈ ਕਿ ਪਿਛਲੇ ਦਿਨ ਅਸੀਂ ਬੀਬੀ ਪਰਮਜੀਤ ਕੌਰ ਖਾਲੜਾ ਜੀ ਨਾਲ ਮੁਲਾਕਾਤ ਕੀਤੀ, ਕਿਉਂਕਿ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਜਿਹਨਾਂ ਸ਼ਮਸ਼ਾਨ ਘਾਟਾਂ ਦਾ ਦੌਰਾ ਕਰਕੇ ਇਹ ਰਿਕਾਰਡ ਜਿਹੜਾ ਇਕੱਠਾ ਕੀਤਾ ਸੀਗਾ ਕਿ ਜਿਨ੍ਹਾਂ ਸਿੱਖ ਨੌਜਵਾਨਾਂ ਦੀਆਂ ਲਾਸ਼ਾਂ ਲਵਾਰਸ ਕਹਿ ਕੇ ਪੁਲਿਸ ਵੱਲੋਂ ਸਾਰੀਆਂ ਗਈਆਂ ਜੀ, ਤੇ ਉਹਨਾਂ ਦਾ ਪੂਰਾ ਵੇਰਵਾ ਰਜਿਸਟਰ ਦੇ ਵਿੱਚ ਦਰਜ ਹੁੰਦਾ ਸੀ, ਪਰ ਉਹਨਾਂ ਦੀਆਂ ਲਾਸ਼ਾਂ ਲਵਾਰਸ ਕਹਿ ਕੇ ਸਾਰੀਆਂ ਗਈਆਂ ਤੇ ਅੱਜ ਤੱਕ ਜਿਹੜੇ ਨੇ ਮਾਪੇ ਜਿਹੜੇ ਉਹਨੂੰ ਲੱਭਦੇ ਫਿਰਦੇ ਕਿ ਸ਼ਾਇਦ ਕਿਸੇ ਨਾ ਕਿਸੇ ਥਾਣੇ ਦੇ ਵਿੱਚ, ਕਿਸੇ ਜੇਲ੍ਹ ਦੇ ਵਿੱਚ ਜਿਹੜਾ ਕਿ ਸਾਡਾ ਲੜਕਾ ਸ਼ਾਇਦ ਜਿਉਂਦਾ ਹੋਵੇ। ਤੇ ਜਿਸ ਹਾਲਤ ਦੇ ਵਿੱਚ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਪੁਲਿਸ ਵੱਲੋਂ ਚੱਕਿਆ ਗਿਆ, ਉਹ ਸੇਮ ਉਸੇ ਤਰ੍ਹਾਂ ਹੀ ਮੇਰੇ ਖਿਆਲ ਨਾਲ ਅੱਜ ਵੀ, ਕਿਉਂਕਿ 3 ਸਾਲ ਤੱਕ ਬੀਬੀ ਖਾਲੜਾ ਨੇ ਸਾਨੂੰ ਦੱਸਿਆ ਕਿ ਅਸੀਂ
ਸਾਨੂੰ ਇਹ ਉਮੀਦ ਰਹੀ ਕਿ ਸਰਦਾਰ ਜਸਵੰਤ ਸਿੰਘ ਪੁਲਿਸ ਦੀ ਹਿਰਾਸਤ ਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਹੋਣਗੇ ਜਿਉਂਦੇ ਹੋਣਗੇ ਜੀ। ਤੇ ਇਸ ਤਰ੍ਹਾਂ ਦੇ ਜਿਹੜੇ ਕਿ ਕਈ ਪੁਲਿਸ ਅਫਸਰ ਜਿਹੜੇ ਉਹਨਾਂ ਤੱਕ ਭੇਜੇ ਜਾਂਦੇ ਰਹੇ, ਜਿਹੜੇ ਕਿ ਇਹ ਉਹਨਾਂ ਤੋਂ ਦੇ ਨਾਲ ਇਹ ਸੌਦੇਬਾਜ਼ੀ ਵੀ ਕਰਨੀ ਚਾਹੁੰਦੇ ਰਹੇ ਕਿ ਤੁਸੀਂ ਆਹ ਫਲਾਣਾ ਬਿਆਨ ਜਿਹੜਾ ਵਾ ਕਿ ਪ੍ਰੈਸ ਦੇ ਵਿੱਚ ਦੇ ਦਿਓ ਤੇ ਸਾਡੀ ਗਰੰਟੀ ਅਸੀਂ ਸਰਦਾਰ ਖਾਲੜਾ ਨੂੰ ਤੁਹਾਡੇ ਤੱਕ ਜਿਹੜਾ ਸਹੀ ਸਲਾਮਤ ਪਹੁੰਚਾ ਦਾਂਗੇ ਜੀ। ਇਹ ਅਸਲ ਵਿੱਚ ਜਿਹੜਾ ਕਿ ਇੱਕ ਪਹਿਲੀ ਗੱਲ ਕਿ ਇੱਕ ਮਨੁੱਖੀ ਹੱਕਾਂ ਦੇ ਵਰਕਰ ਨੂੰ ਚੁੱਕ ਕੇ ਕਤਲ ਕਰ ਦੇਣਾ, ਉਹਦੀ ਲਾਸ਼ ਨੂੰ ਗੁਰਦ-ਗੁਰਦ ਕਰ ਦੇਣਾ ਤੇ ਉਸ ਤੋਂ ਬਾਅਦ ਉਸਦੇ ਪਰਿਵਾਰ ਨੂੰ ਉਸ ਜਾਣਕਾਰੀ ਵੀ ਨਾ ਦੇਣੀ, ਉਲਟਾ ਜਿਹੜਾ ਕਿ ਪਰਿਵਾਰ ਦੇ ਨਾਲ ਇੱਕ ਬੇਈਮਾਨੀ ਕਰਨ ਦੀ ਜਿਹੜੀ ਆ ਕੋਸ਼ਿਸ਼ ਕਰਨੀ ਕਿ ਇਹਨਾਂ ਦੇ ਰਾਹੀਂ ਅਸੀਂ ਕੋਈ ਏਦਾਂ ਦਾ ਬਿਆਨ ਜਿਹੜਾ ਕਿ ਦਵਾ ਦਈਏ ਜਿਹਦੇ ਨਾਲ ਅਸੀਂ ਵਰਜੀ ਹੋ ਜਾਈਏ। ਤੇ ਇਹ ਇੱਕ ਬੜੀ ਵੱਡੀ, ਜੇ ਮੇਰੇ ਖਿਆਲ ਨਾਲ ਕੁਲਦੀਪ ਸਿੰਘ ਬਚੜਾ ਜਿਹੜਾ ਗਵਾਹ ਪੁਲਿਸ ਦੇ ਵਿੱਚ ਜਿਹੜਾ ਕਿ ਹੋਮਗਾਰਡ ਦੇ ਵਿੱਚ ਸੀਗਾ ਜੀ, ਜੇ ਉਹ ਸਾਹਮਣੇ ਨਾ ਆਉਂਦਾ ਤੇ ਮੇਰੇ ਖਿਆਲ ਸਰਦਾਰ ਖਾਲੜਾ ਦਾ ਪਰਿਵਾਰ ਵੀ ਅੱਜ ਤੱਕ ਜਿਹੜਾ ਕਨਫਰਮ ਨਾ ਹੁੰਦਾ ਉਹਨਾਂ ਨੂੰ ਕਿ ਸਰਦਾਰ ਖਾਲੜਾ ਨੂੰ ਕਤਲ ਕਰ ਦਿੱਤਾ ਗਿਆ ਤੇ ਉਹਨਾਂ ਦੀ ਲਾਸ਼ ਜਿਹੜੀ ਆ ਉਹ ਦਰਿਆ ਦੇ ਵਿੱਚ ਰੋੜ ਦਿੱਤੀ ਗਈ ਆ ਜੀ। ਤੇ ਉਹ ਬੀਬੀ ਖਾਲੜਾ ਨੇ ਦੱਸਿਆ ਕਿ ਕਈ ਲੋਕੀ ਜਿਹੜੇ ਨੇ ਕਿ ਇੱਥੋਂ ਤੱਕ ਕਿ ਉਹਨਾਂ ਨੇ ਕਿਹਾ ਕਿ ਸਾਨੂੰ ਤੁਸੀਂ ਕੈਮਰਾ ਲੈ ਕੇ ਦਿਓ, ਅਸੀਂ ਤੁਹਾਨੂੰ ਸਰਦਾਰ ਖਾਲੜਾ ਦੀ ਫੋਟੋ ਖਿੱਚ ਕੇ ਲਿਆ ਦਿੰਦੇ ਹਾਂ ਜੀ। ਉਹਨਾਂ ਨੇ ਕਿਹਾ ਕਿ 3 ਬੰਦੇ ਤੇ ਏਦਾਂ ਦੇ ਜਿਹੜੇ ਸਾਡੇ ਕੋਲ ਕੈਮਰੇ ਵੀ ਲੈ ਕੇ ਗਏ ਤੇ ਬਾਅਦ ਵਿੱਚ ਵਾਪਸ ਨਹੀਂ ਪਰਤੇ। ਫਿਰ ਇਹਨੇ ਕਿਹਾ ਕਿ ਮੈਂ ਫੋਨ ਤੇ ਤੁਹਾਡੀ ਜਿਹੜੀ ਆ ਕਿ ਸਰਦਾਰ ਖਾਲੜਾ ਨਾਲ ਗੱਲ ਕਰਵਾਵਾਂਗਾ। ਇਹ ਉਹਨਾਂ ਪਰਿਵਾਰ ਦਾ ਜਿਹੜਾ ਕਿ ਇਸ ਤਰ੍ਹਾਂ ਜਿਹੜਾ ਕਿ ਉਹਨਾਂ ਦੇ ਮੈਂਬਰ ਤੇ ਕਤਲ ਕਰ ਦਿੱਤੇ ਗਏ, ਬਾਅਦ ਵਿੱਚ ਉਹਨਾਂ ਦੇ ਪਰਿਵਾਰਾਂ ਦਾ ਇਸ ਤਰੀਕੇ ਦੇ ਨਾਲ ਸ਼ੋਸ਼ਣ ਨਹੀਂ ਕੀਤਾ ਗਿਆ। ਤੇ ਅੱਜ ਤੱਕ ਅਸੀਂ ਜਦੋਂ ਕੋਈ ਵੀ ਸਮਾਗਮ ਕਰਦੇ ਹਾਂ ਉੱਥੇ ਏਦਾਂ ਦੀਆਂ ਮਾਵਾਂ ਜਿਹੜੀਆਂ ਆਉਂਦੀਆਂ ਜਿਨ੍ਹਾਂ ਦੇ ਪੁੱਤ ਜਿਹੜੇ ਆ ਕਿ ਉਸ ਦੌਰ ਦੇ ਵਿੱਚ ਚੁੱਕ ਕੇ ਲਾਪਤਾ ਕਰ ਦਿੱਤੇ ਗਏ, ਉਹਨਾਂ ਦੀਆਂ ਫੋਟੋਆਂ ਲੈ ਕੇ ਆਉਂਦੀਆਂ। ਤੇ ਕਈ ਮਾਵਾਂ ਜਿਹੜੀਆਂ ਅਜਿਹੀਆਂ ਆਉਂਦੀਆਂ ਕਿ ਜਿਹੜੀਆਂ ਅਜੇ ਵੀ ਆਸਮੰਦ ਨੇ ਕਿ ਸਾਨੂੰ ਕਿਤੇ ਨਾ ਕਿਤੋਂ ਪਤਾ ਲੱਗ ਜਾਵੇ, ਅਖਬਾਰ ਦੇ ਵਿੱਚ ਜੇ ਕੋਈ ਖਬਰ ਆਉਂਦੀ ਆ ਜੀ ਨਾਮ ਦੇ ਨਾਲ ਮਿਲਦੇ ਜੁਲਦੇ ਉਹਨਾਂ ਦੇ ਕਿਸੇ ਨਾਮ ਨੂੰ ਛਪਿਆ ਤੇ ਉਹ ਅਖਬਾਰ ਲੈ ਕੇ ਜਿਹੜਾ ਕਈ ਥਾਵਾਂ ਤੇ ਜਾਂਦੀਆਂ ਕਿ ਸ਼ਾਇਦ ਇਹ ਸਾਡੇ ਪੁਲਿਸ ਦੀ ਖਬਰ ਨਹੀਂ ਆ। ਤੇ ਇਹ ਸਭ ਤੋਂ ਵੱਡੀ ਜਿਹੜੀ ਆ ਕਿ ਇੱਕ ਅਸੀਂ ਕਹਿ ਸਕਦੇ ਹਾਂ ਦਹਿਸ਼ਤਗਰਦੀ ਆ ਭਾਰਤੀ ਹਕੂਮਤ ਦੀ ਮਨੁੱਖੀ ਹੱਕਾਂ ਨੂੰ ਕੁਚਲਿਆ ਗਿਆ। ਤੇ ਅੱਜ ਤੱਕ ਜਿਹੜਾ ਕਿ ਉਹਨਾਂ ਦੇ ਪਰਿਵਾਰਾਂ ਨੂੰ ਆਮ ਤੌਰ ਤੇ ਹੁੰਦਾ ਕਿ ਪਰਿਵਾਰ ਜਿਹੜੇ ਨੌਜਵਾਨ ਕਤਲ ਕੀਤੇ ਜਾਂਦੇ ਨੇ, ਘੱਟੋ ਘੱਟ ਉਹਨਾਂ ਨੂੰ ਇਹ ਪਤਾ ਤੇ ਲੱਗ ਜਾਂਦਾ ਕਿ ਉਹਨਾਂ ਦਾ ਲੜਕਾ ਜਿਹੜਾ ਕਿ ਹੁਣ ਇਸ ਦੁਨੀਆ ਦੇ ਵਿੱਚ ਨਹੀਂ। ਪਰ ਇਹ ਭਾਰਤ ਦੇ ਵਿੱਚ ਜਿਹੜੀ ਹੈ ਕਿ ਸਭ ਤੋਂ ਵੱਡੀ ਤਰਾਸਦੀ ਹੈ ਕਿ ਉਹਨਾਂ ਦੇ ਦੁਸ਼ਮਣ ਜਿਹੜੇ ਚੁੱਕ ਕੇ ਘਰਾਂ ਦੇ ਵਿੱਚੋਂ ਕਤਲ ਕੀਤੇ ਗਏ ਤੇ ਉਹਨਾਂ ਦੇ ਬਾਰੇ ਉਹਨਾਂ ਦੇ ਪਰਿਵਾਰਾਂ ਨੂੰ ਜਿਹੜਾ ਕਿ ਦੱਸਿਆ ਵੀ ਨਹੀਂ ਗਿਆ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਨੇ ਇਸ ਵੇਲੇ ਨੌਜਵਾਨ ਇਸ ਵੇਲੇ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਜੀ। ਤੇ ਭਾਈ ਸਾਹਿਬ ਬਲਜੀਤ ਸਿੰਘ ਜੀ, ਇਹਦਾ ਜਿਹੜਾ ਸਾਰਾ ਇਹ ਘਟਨਾਕ੍ਰਮ ਅਸੀਂ ਪਿਛਲੇ ਸਾਲਾਂ ਦੇ ਵਿੱਚ ਦੇਖਿਆ, 3 ਦਹਾਕਿਆਂ ਤੋਂ ਨਜ਼ਰ ਆ ਰਿਹਾ, ਜਿਹੜੀ ਅੱਜ ਦੀ ਸਥਿਤੀ ਹੈਗੀ ਹੈ ਉਹਨੂੰ ਕਿਵੇਂ ਦੇਖਦੇ ਹੋ? ਕੀ ਕੋਈ ਜਿਹੜੀ ਅੱਜ ਦੀ ਸਥਿਤੀ ਹੈਗੀ ਹੈ ਉਹਦੇ ਵਿੱਚ ਬਦਲਾਅ ਆਇਆ ਜਦੋਂ ਇੰਟਰਨੈਸ਼ਨਲੀ ਇੰਨਾ ਫਰਕ ਪੈ ਚੁੱਕਿਆ ਹੈ? ਹਿਊਮਨ ਰਾਈਟਸ ਦੀ ਗੱਲ ਵੀ ਜਿਹੜੀ ਹੈਗੀ ਹੈ ਉਹ ਚਾਰੇ ਪਾਸੇ ਹੁੰਦੀ ਹੈ, ਦਬਾਅ ਵੀ ਬਣਦਾ ਹੈ ਇੰਟਰਨੈਸ਼ਨਲੀ ਸਰਕਾਰਾਂ ਦੇ ਉੱਪਰ। ਤੇ ਜਿਵੇਂ ਅੱਜ ਕੱਲ੍ਹ ਕਨੈਕਟਡ ਹੈਗੇ ਆ ਮੀਡੀਆ ਦੇ ਥਰੂ, ਸੋਸ਼ਲ ਮੀਡੀਆ ਦੇ ਥਰੂ ਦੁਨੀਆ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਹੈਗੀ ਹੈ, ਜਾਣਕਾਰੀ ਹੈਗੀ ਹੈ, ਖਬਰਾਂ ਜਿਹੜੀਆਂ ਨੇ ਉਹ ਬੜੀ ਜਲਦੀ ਫੈਲਦੀਆਂ ਨੇ। ਸੋ ਇਹਦਾ ਇੱਕ ਪ੍ਰਭਾਵ ਵੀ ਪੈਂਦਾ ਸਰਕਾਰਾਂ ਦੇ ਉੱਤੇ ਜਦੋਂ ਕੋਈ ਵੀ ਜਿਹੜੀ ਇੱਦਾਂ ਦੀ ਜਿਹੜੀ ਗੱਲ ਹੈਗੀ ਹੈ ਉਹ ਸਾਹਮਣੇ ਆਉਂਦੀ ਹੈ। ਸੋ ਤੁਹਾਨੂੰ ਲੱਗਦਾ ਹੈ ਵੀ ਅੱਜ ਜਿਹੜੀ ਸਥਿਤੀ ਭਾਰਤ ਦੇ ਵਿੱਚ ਹੈਗੀ ਹੈ ਉਹ ਪਹਿਲਾਂ ਨਾਲੋਂ ਕੋਈ ਚੰਗੀ ਹੋਈ ਹੈ ਜਾਂ ਮਾੜੀ ਹੋਈ ਹੈ? ਹਾਂ ਦੇਖੋ, ਅਸਲ ਵਿੱਚ ਪਹਿਲਾਂ ਅਸੀਂ ਕਹਿ ਸਕਦੇ ਹਾਂ ਕਿ ਇਸ ਵੇਲੇ ਭਾਰਤ ਦੇ ਵਿੱਚ ਜਿਹੜਾ ਕਿ ਮੀਡੀਆ ਅੱਗੇ ਨਾ ਪਰ ਮੀਡੀਆ ਦੇ ਤਾਕਤ ਹੋਣ ਇਹਦਾ ਆਮ ਲੋਕਾਂ ਨੂੰ ਮਿਲਣਾ ਚਾਹੀਦਾ ਸੀ। ਮਨੁੱਖੀ ਲੋਕਾਂ ਦੇ ਮਨੁੱਖੀ ਹੱਕਾਂ ਨੂੰ ਜਿਹੜੀ ਆ ਕਿ ਰਾਖੀ ਮੀਡੀਆ ਵੱਲੋਂ ਕਰਨੀ ਚਾਹੀਦੀ ਸੀ ਜੀ। ਪਰ ਮੀਡੀਆ ਜਿਹੜਾ ਕਿ ਜਿਵੇਂ ਕਿ ਇੱਕ ਪੱਤਰਕਾਰ ਜਿਹੜਾ ਕਿ ਰਵੀਸ਼ ਕੁਮਾਰ ਨਾਂ ਦਿੰਦਾ ਇਸ ਮੀਡੀਆ ਨੂੰ, ਗੋਦੀ ਮੀਡੀਆ, ਕਿ ਇਹ ਸੱਤਾ ਦੀ ਗੋਦ ਦੇ ਵਿੱਚ ਬੈਠਾ ਹੋਇਆ ਮੀਡੀਆ। ਆਮ ਤੌਰ ਤੇ ਜਦੋਂ ਪੰਜਾਬ ਦੇ ਅੰਦਰ ਸ਼ਾਂਤਮਈ ਤਰੀਕੇ ਦੇ ਨਾਲ ਵੀ ਇਨਸਾਫ ਮੰਗਿਆ ਜਾਂਦਾ ਤੇ ਪੂਰੇ ਦਾ ਮੀਡੀਆ ਜਿਹੜਾ ਕਿ ਇਸ ਨੂੰ ਖਾੜਕੂਵਾਦ ਦੇ ਨਾਲ ਜੋੜ ਦਿੰਦਾ, ਅੱਤਵਾਦ ਦਾ ਰੌਲਾ ਪਾਉਣਾ ਸ਼ੁਰੂ ਕਰ ਦਿੰਦਾ। ਤੇ ਕੋਈ ਵੀ, ਕਿਉਂਕਿ ਅਸਲ ਵਿੱਚ ਅਸੀਂ ਜੇ ਉਹ ਮਨੁੱਖੀ ਹੱਕਾਂ ਦੀ ਮੱਦ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਮਨੁੱਖ ਆਖਰੀ ਚਾਰੇ ਦੇ ਤੌਰ ਤੇ ਹਥਿਆਰ ਚੁੱਕਣ ਲਈ ਮਜਬੂਰ ਨਾ ਹੋਵੇ ਤਾਂ ਉਸਦੇ ਜ਼ਰੂਰੀ ਹੈ ਕਿ ਉਸਦੇ ਕਾਨੂੰਨ ਦੇ ਰਾਹੀਂ ਉਹਦੇ ਮਨੁੱਖੀ ਹੱਕਾਂ ਦੀ ਰਾਖੀ ਕੀਤੀ ਜਾਵੇ। ਪਰ ਜਿਹੜਾ ਇਸ ਤਰੀਕੇ ਦੇ ਨਾਲ ਕਾਨੂੰਨ ਦੇ ਰਾਹੀਂ ਵੀ ਸਾਡੇ ਮਨੁੱਖੀ ਹੱਕਾਂ ਨੂੰ ਕੁਚਲਿਆ ਗਿਆ, ਜਦੋਂ ਸਿੱਖ ਉਹਦੇ
ਇਨਸਾਫ ਮੰਗਣ ਦੇ ਲਈ ਸ਼ਾਂਤਮਈ ਤਰੀਕੇ ਦੇ ਨਾਲ ਕੋਈ ਧਰਨਾ ਲਾਉਂਦੇ ਆ, ਮੁਜ਼ਾਹਰਾ ਕਰਦੇ ਆ ਜਾਂ ਮੋਰਚਾ ਲਾਉਂਦੇ ਆ, ਤੇ ਉਹਦੇ ਖਿਲਾਫ ਜਿਹੜਾ ਕਿ ਸਮੁੱਚਾ ਮੀਡੀਆ ਜਿਹੜਾ ਕਿ ਉਹ ਇਹ ਰੌਲਾ ਪਾਉਣਾ ਸ਼ੁਰੂ ਕਰ ਦਿੰਦਾ ਕਿ ਫਿਰ ਇਹ ਅੱਤਵਾਦ ਜਿਹੜਾ ਪੈਦਾ ਕਰਨ ਦੀ ਜਿਹੜੀ ਆ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਕਹਿਣਾ ਇਹ ਸਰਕਾਰ ਨੂੰ ਚਾਹੀਦਾ ਕਿ ਜੇ ਇਸ ਤਰ੍ਹਾਂ ਇਨਸਾਫ ਮੰਗਣ ਦੇ ਬਾਵਜੂਦ ਜੇ ਇਨਸਾਫ ਨਹੀਂ ਮਿਲਦਾ ਤਾਂ ਇਹ ਇੱਕ ਕੁਦਰਤੀ ਗੱਲ ਆ ਜੀ ਕਿ ਉਸ ਕੌਮ ਦੇ ਨੌਜਵਾਨ ਜਿਹੜੇ ਨੇ ਗਰਮ ਖੂਨ ਜਿਹੜਾ ਉਹ ਭੜਕੇਗਾ ਤੇ ਇਹਦੇ ਨਾਲ ਹਿੰਸਾ ਵੀ ਹੋ ਸਕਦੀ ਹੈ। ਪਰ ਉਸ ਹਿੰਸਾ ਦੇ ਲਈ ਜ਼ਿੰਮੇਵਾਰ ਉਹ ਸਿਸਟਮ ਹੋਵੇਗਾ ਜਿਹੜਾ ਕਿ ਲਗਾਤਾਰ ਇਨਸਾਫ ਦੇਣ ਤੋਂ ਨਾ ਕਰ ਰਿਹਾ। ਪਰ ਜੇ ਕੋਈ ਵਾਰਦਾਤ ਹੁੰਦੀ ਹੈ ਤੇ ਮੀਡੀਆ ਦਾ ਫਰਜ਼ ਬਣਦਾ ਕਿ ਸਰਕਾਰ ਨੂੰ ਕਿਹਾ ਜਾਵੇ ਕਿ ਤੁਸੀਂ ਸ਼ਾਂਤਮਈ ਤਰੀਕੇ ਦੇ ਨਾਲ ਨਿਆਂ ਮੰਗ ਰਹੇ ਲੋਕਾਂ ਨੂੰ, ਸਿੱਖਾਂ ਨੂੰ ਇਨਸਾਫ ਦੇ ਰਹੇ, ਜਿਸ ਕਰਕੇ ਇਹਦਾ ਸਿੱਟਾ ਜਿਹੜਾ ਕਿ ਇਸ ਤਰ੍ਹਾਂ ਦੀਆਂ ਵਾਰਦਾਤਾਂ ਦੇ ਵਿੱਚ ਨਿਕਲਦਾ। ਉਲਟਾ ਜਿਹੜਾ ਕਿ ਉਹ ਇਨਸਾਫ ਮੰਗਣ ਵਾਲੇ ਸਿੱਖਾਂ ਨੂੰ ਦੋਸ਼ੀ ਠਹਿਰਾਉਂਦੇ ਕਿ ਇਹਨਾਂ ਲੋਕਾਂ ਤੇ ਸਰਕਾਰ ਨੂੰ ਕਾਬੂ ਪਾਉਣਾ ਚਾਹੀਦਾ, ਇਹਨਾਂ ਦਾ ਮੱਥੂ ਠੱਪਣਾ ਚਾਹੀਦਾ, ਨਹੀਂ ਤੇ ਜਿਹੜਾ ਕਿ ਇਸ ਤਰ੍ਹਾਂ ਦੀਆਂ ਹਿੰਸਕ ਵਾਰਦਾਤਾਂ ਜਿਹੜੀਆਂ ਕਿ ਸ਼ਾਇਦ ਮਿਲਦੀਆਂ। ਤੇ ਇਹ ਅਸੀਂ ਕਹਿ ਸਕਦੇ ਹਾਂ ਕਿ ਇਸ ਵੇਲੇ ਮੀਡੀਆ ਤੋਂ, ਭਾਰਤੀ ਮੀਡੀਆ ਜਿਹੜਾ ਕਿ ਉਹ ਇਸ ਵੇਲੇ ਸੱਤਾ ਦਾ ਦਲਾਲ ਬਣ ਕੇ ਕੰਮ ਕਰ ਰਿਹਾ ਤੇ ਲਗਾਤਾਰ ਜਿਹੜਾ ਕਿ ਕਈ ਤਰੀਕੇ ਦੇ ਨਾਲ ਸਭ ਤੋਂ ਵੱਡੀ ਮਿਸਾਲ ਜਿਹੜੀ ਆ ਕਿ 2020 ਜਿਹੜੀ ਮੂਵਮੈਂਟ ਆ ਉਹਦੇ ਵਿੱਚ ਕਿਤੇ ਵੀ ਜਿਹੜਾ ਵਾ ਕਿ ਹਿੰਸਾ ਦੀ ਕੋਈ ਗੱਲ ਨਹੀਂ ਹੈ। ਇਹ ਜਿਹੜਾ ਕਿ ਅੰਤਰਰਾਸ਼ਟਰੀ ਕਾਨੂੰਨ ਦੇ ਤੌਰ ਤੇ ਆ ਕਿ ਤੁਸੀਂ ਪੰਜਾਬ ਦੇ ਸਿੱਖ ਜਿਹੜਾ ਕਿ ਆਪਣੀਆਂ ਵੋਟਾਂ ਦੇ ਰਾਹੀਂ ਇਹ ਫੈਸਲਾ ਕਰਨਗੇ ਕਿ ਅਸੀਂ ਕੀ ਚਾਹੁੰਦੇ ਹਾਂ, ਅਸੀਂ ਭਾਰਤ ਦੇ ਨਾਲ ਰਹਿਣਾ ਚਾਹੁੰਦੇ ਹਾਂ ਜਾਂ ਵੱਖ ਹੋਣਾ ਚਾਹੁੰਦੇ ਹਾਂ। ਪਰ ਇਹਨੂੰ ਲਗਾਤਾਰ ਜਿਹੜਾ ਕਿ ਖਾੜਕੂਵਾਦ ਨਾਲ ਜੋੜਿਆ ਜਾ ਰਿਹਾ, ਅੱਤਵਾਦ ਕਿ ਇਹਨਾਂ ਨੂੰ ਭੰਡਿਆ ਜਾ ਰਿਹਾ। ਤੇ ਇਸ ਤੋਂ ਵੱਡੀ ਮਿਸਾਲ ਮੇਰੇ ਖਿਆਲ ਨਾਲ ਜਿਹੜਾ ਕਿ ਇਸ ਵੇਲੇ ਮਨੁੱਖੀ ਹੱਕਾਂ ਦੇ ਦਮਨ ਦੀ ਜਿਹੜੀ ਹੈ ਕਿ ਭਾਰਤ ਦੇ ਵਿੱਚ ਹੋਰ ਕੋਈ ਨਹੀਂ ਹੋ ਸਕਦੀ। ਨਹੀਂ, ਇਹਨੂੰ ਜਦੋਂ ਤੁਸੀਂ ਜੇ ਬਰਗਾੜੀ ਮੋਰਚੇ ਦੀ ਗੱਲ ਕਰਨੀ ਹੋਵੇ ਕਿ ਇਹਨੂੰ ਵੀ ਉਸੇ ਲਾਈਨ ਤੇ ਦੇਖਿਆ ਜਾ ਸਕਦਾ। ਜਦੋਂ ਬਰਗਾੜੀ ਮੋਰਚੇ ਦੀ ਸ਼ੁਰੂਆਤ ਹੁੰਦੀ ਹੈ ਤਾਂ ਉਹਨੂੰ ਪਾਕਿਸਤਾਨ ਦੇ ਨਾਲ ਜੋੜਨਾ, ISI ਦੇ ਨਾਲ ਜੋੜਨਾ, ਅੱਤਵਾਦ ਦੇ ਨਾਲ ਜੋੜਨਾ ਪਿਛਲੇ ਸਾਰੇ ਸਮੇਂ ਦੇ ਵਿੱਚ, ਪਿਛਲੇ ਮਹੀਨਿਆਂ ਦੇ ਵਿੱਚ ਇਹ ਆਮ ਜਿਹਾ ਵਰਤਾਰਾ ਦੇਖਣ ਨੂੰ ਮਿਲਿਆ ਮੀਡੀਆ ਦੇ ਵਿੱਚ ਵੀ। ਹਾਂ, ਦੇਖੋ ਇਸ ਦੌਰਾਨ ਜਿਹੜਾ ਕਿ ਪੰਜਾਬ ਦੇ ਵਿੱਚ ਜਦੋਂ ਬਰਗਾੜੀ ਮੋਰਚਾ ਜਿਹੜਾ ਸ਼ੁਰੂ ਹੋਇਆ, ਲਗਾਤਾਰ ਜਿਹੜਾ ਕਿ ਮੀਡੀਆ ਦੇ ਵੱਲੋਂ, ਭਾਰਤੀ ਮੀਡੀਆ ਦੇ ਵੱਲੋਂ ਆਮ ਤੌਰ ਤੇ, ਕਿਉਂਕਿ ਸਰਕਾਰ ਨੇ ਤੇ ਕਹਿਣਾ ਹੁੰਦਾ, ਪਰ ਮੀਡੀਆ ਦੀ ਜਿਹੜੀ ਬਣਦੀ ਆ ਕਿ ਉਹ ਸਹੀ ਤਸਵੀਰ ਜਿਹੜੀ ਹੈ ਕਿ ਲੋਕਾਂ ਦੇ ਸਾਹਮਣੇ ਪੇਸ਼ ਕਰੇ ਕਿ ਕਿਸ ਤਰੀਕੇ ਦੇ ਨਾਲ ਜ਼ਿੰਮੇਵਾਰੀ ਜੇ ਕਿਤੇ ਸ਼ਾਂਤੀ ਭੰਗ ਹੋ ਗਈ ਵੀ ਹੈ ਜੀ ਤੇ ਉਹਦੇ ਲਈ ਜ਼ਿੰਮੇਵਾਰ ਤੇ ਉਹ ਸਿਸਟਮ ਹੈ ਜਿਹੜਾ ਕਿ ਲਗਾਤਾਰ ਇਨਸਾਫ ਦੇਣ ਤੋਂ ਇਨਕਾਰ ਕਰ ਰਿਹਾ, ਸ਼ਾਂਤੀ ਜਿਹੜੇ ਅੰਦੋਲਨ ਨੇ ਉਹਨਾਂ ਨੂੰ ਨਜ਼ਰਅੰਦਾਜ਼ ਕਰ ਰਿਹਾ ਜਾਂ ਉਹਨਾਂ ਨੂੰ ਕੁਚਲਣ ਦੀ ਕੋਸ਼ਿਸ਼ ਕਰ ਰਿਹਾ ਜੀ। ਤੇ ਉਹਦਾ ਸਿੱਟਾ ਕੁਦਰਤੀ ਤੌਰ ਤੇ ਆ ਕਿ ਜਿਹੜਾ ਕਿ ਜੇ ਤੁਸੀਂ ਕਿਸੇ ਭਾਵ ਨੂੰ ਦਬਾਉਣ ਦੀ ਕੋਸ਼ਿਸ਼ ਕਰੋਗੇ ਤੇ ਉਹ ਇੱਕ ਧਮਾਕਾ ਹੋਵੇਗਾ। ਤੇ ਇਹਦੇ ਬਾਵਜੂਦ ਜਿਹੜਾ ਕਿ ਦੋਸ਼ ਜਿਹੜਾ ਸਿਸਟਮ ਨੂੰ ਉਹਨੇ ਦਿੱਤਾ ਜਾਂਦਾ, ਉਹਨਾਂ ਸ਼ਾਂਤਮਈ ਤਰੀਕੇ ਨਾਲ ਇਨਸਾਫ ਮੰਗ ਰਹੇ ਸਿੱਖਾਂ ਨੂੰ ਦਿੱਤਾ ਜਾਂਦਾ। ਬੇਸ਼ੱਕ ਉਹ ਬਰਗਾੜੀ ਦੇ ਵਿੱਚ ਬੈਠੇ ਹੋਣ ਜਾਂ ਕਿਤੇ ਵੀ, ਜਿਹੜਾ ਕਿ ਆਪਣਾ ਕਈ ਪਿਛਲੇ ਦੌਰ ਦੇ ਵਿੱਚ ਸ਼ਾਂਤਮਈ ਤਰੀਕੇ ਦੇ ਨਾਲ ਸਿੱਖਾਂ ਨੇ ਬੜਾ ਸੰਘਰਸ਼ ਕੀਤਾ, ਪਰ ਇਨਸਾਫ ਕਿਸੇ ਵੀ ਜਿਹੜਾ ਕਿ ਅਸੀਂ ਮੰਨ ਸਕਦੇ ਹਾਂ ਕਿ ਅਜੇ ਤੱਕ ਨਹੀਂ ਮਿਲਿਆ। ਤੇ ਕੁਦਰਤੀ ਤੌਰ ਤੇ ਵੀ ਆ ਤੇ ਸਿੱਖ ਸਿਧਾਂਤਾਂ ਦੇ ਮੁਤਾਬਕ ਵੀ ਆ, ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਜਦੋਂ ਹੋਰ ਸਾਰੇ ਹੀਲੇ ਜਿਹੜੇ ਆ ਉਹ ਨਾਕਾਮ ਹੋ ਜਾਣ ਤੇ ਫਿਰ ਸਿੱਖ ਦਾ ਇਹ ਫਰਜ਼ ਵੀ ਬਣ ਜਾਂਦਾ, ਜ਼ਿੰਮੇਵਾਰੀ ਵੀ ਬਣ ਜਾਂਦੀ ਹੈ ਕਿ ਉਹ ਹਥਿਆਰ ਨੂੰ ਹੱਥ ਪਾ ਸਕਦਾ। ਪਰ ਇਹ ਜਿਹੜਾ ਕਿ ਜ਼ਿੰਮੇਵਾਰ ਜਿਹੜਾ ਕਿ ਇਹਦੇ ਸ਼ਾਂਤਮਈ ਸੰਘਰਸ਼ ਨੂੰ ਜਿਹੜਾ ਠਹਿਰਾਇਆ ਜਾਂਦਾ। ਬਰਗਾੜੀ ਮੋਰਚੇ ਦੇ ਦੌਰਾਨ ਜਿਹੜਾ ਮੇਰੇ ਆਪਣੇ ਤੁਹਾਨੂੰ ਪਤਾ ਹੋਵੇਗਾ ਕਿ ਇੱਥੇ ਰਾਜਾ ਸਾਂਸੀ ਦੇ ਵਿੱਚ ਇੱਕ ਬੰਬ ਧਮਾਕਾ ਹੋਇਆ। ਹਾਲਾਂਕਿ ਉਹਦੇ ਵਿੱਚ ਜਿਹੜੇ ਮੌਕੇ ਤੇ ਗਵਾਹ ਸੀ ਉਹਨਾਂ ਦੇ ਮੁਤਾਬਕ ਇਹ ਧਮਾਕਾ ਕਰਨ ਵਾਲੇ ਨੌਜਵਾਨ ਜਿਹੜੇ ਉਹ ਮੋਨੇ ਸੀ ਜੀ। ਇਹਦੇ ਬਾਵਜੂਦ ਬਿਨਾਂ ਕਿਸੇ ਜਾਣ ਜਿਹੜੀ ਆ ਕਿ ਛਾਣਬੀਨ ਤੋਂ ਇਹਨੂੰ ਸਿੱਖਾਂ ਦੇ ਨਾਲ ਜੋੜ ਦਿੱਤਾ ਗਿਆ ਤੇ ਸਿੱਖਾਂ ਦੇ ਨਾਲ ਹੀ ਜੋੜ ਦਿੱਤਾ ਗਿਆ। ਸ਼ਾਂਤਮਈ ਸੰਘਰਸ਼ ਕਰ ਰਿਹਾ ਜਿਹੜਾ ਬਰਗਾੜੀ ਮੋਰਚਾ ਉਹਦੇ ਨਾਲ ਜੋੜ ਦਿੱਤਾ ਗਿਆ ਜੀ। ਇਹ ਮੀਡੀਆ ਵੱਲੋਂ ਰੌਲਾ ਪਾਇਆ ਗਿਆ ਇਹ ਸਰਕਾਰ ਜਿਹੜੀ ਆ ਇਹ ਨਾਕਾਮ ਹੋ ਰਹੀ ਹੈ। ਜੇ ਬਰਗਾੜੀ ਦੇ ਵਿੱਚ ਜਿਹੜੇ ਬੈਠੇ ਆ ਤੇ ਉਹਨਾਂ ਦਾ ਇਹਨੇ ਮੱਥੂ ਨਹੀਂ ਠੱਪਿਆ, ਇਸ ਕਰਕੇ ਇਹਦਾ ਜਿਹੜਾ ਕਿ ਇਸ ਤਰ੍ਹਾਂ ਦੀਆਂ ਵਾਰਦਾਤਾਂ ਜਿਹੜੀਆਂ ਇਹਦੇ ਸਾਹਮਣੇ ਆਉਣ ਲੱਗੀਆਂ। ਹਾਲਾਂਕਿ ਕਹਿਣਾ ਸਰਕਾਰ ਨੂੰ ਨਸੀਹਤ ਇਹ ਦੇਣੀ ਚਾਹੀਦੀ ਸੀਗੀ ਕਿ ਤੁਸੀਂ ਸ਼ਾਂਤਮਈ ਜਿਹੜੇ ਸੰਘਰਸ਼ ਕਰ ਰਹੇ ਆ ਤੇ ਉਹਨਾਂ ਦੀਆਂ ਮੰਗਾਂ ਤੁਸੀਂ ਮੰਨੋ ਤੇ ਆਪਣੇ ਆਪ ਜਿਹੜਾ ਕਿ ਇਸ ਤਰੀਕੇ ਦੇ ਨਾਲ ਜਿਹੜਾ ਕਿ ਹਿੰਸਕ ਰਾਹ ਅਖਤਿਆਰ ਕਰਨ ਦੀ ਸੋਚ ਜਿਹੜੀ ਆ ਨੌਜਵਾਨਾਂ ਦੇ ਵਿੱਚ ਪੈਦਾ ਨਾ ਹੋਵੇ ਜੀ। ਇਹ ਅਸੀਂ ਅੰਗਰੇਜ਼ ਸਰਕਾਰ ਦੇ ਵੇਲੇ ਵੀ ਜਿਹੜਾ ਕਿ ਅਸੀਂ ਇੱਕ ਸਾਡੇ ਸਾਹਮਣੇ ਉਦਾਹਰਨ ਆ ਕਿ ਸ਼ਾਂਤਮਈ ਤਰੀਕੇ ਦੇ ਨਾਲ ਗੁਰਦੁਆਰਾ ਸੁਧਾਰ ਲਹਿਰ ਚੱਲ ਰਹੀ ਸੀ, ਅਕਾਲੀ ਲਹਿਰ ਚੱਲ ਰਹੀ ਸੀ
ਤੇ ਬਾਗ ਮੋਰਚੇ ਦੇ ਵਿੱਚ ਜਿਹੜਾ ਕਿ ਸਿੱਖਾਂ ਨੂੰ ਕੁੱਟਿਆ ਜਾਂਦਾ ਸੀ, ਸ਼ਾਂਤਮਈ ਸੰਘਰਸ਼ ਮੋਰਚਾ ਲਾ ਰਹੇ ਸੀਗੇ ਜਿਹੜੇ। ਤੇ ਉਸ ਦੌਰਾਨ ਕੁਝ ਨੌਜਵਾਨਾਂ ਨੇ ਜਦੋਂ ਸ਼ਾਂਤਮਈ ਸਿੱਖਾਂ ਨੂੰ ਜਿਹੜਾ ਕਿ ਇਸ ਤਰੀਕੇ ਉਹਨਾਂ ਦੇ ਉੱਤੇ ਅਤਿਆਚਾਰ ਹੁੰਦਾ ਵੇਖਿਆ, ਤੇ ਉਹਨਾਂ ਨੇ ਕਿਹਾ ਕਿ ਸਾਡਾ ਸਿੱਖ ਸਿਧਾਂਤ ਇਸ ਤਰ੍ਹਾਂ ਨਿਹੱਥੇ ਰਹਿ ਕੇ ਲਗਾਤਾਰ ਕੁੱਟ ਖਾਈ ਜਾਣਾ ਨਹੀਂ। ਸਾਡੇ ਗੁਰੂ ਦਾ ਸਿਧਾਂਤ ਆ ਅੱਜ ਹਮਾਹੀਰ ਦੇ ਦਰਜੇ ਜਸਤ ਹਲਾਲ ਅਸਬੁਰਤਲਵਾ ਸ਼ਮਸ਼ੀਰ ਦਸਤ ਸ਼ਮਸ਼ੀਰ ਦੇ ਮੁੱਠੇ ਨੂੰ ਹੱਥ ਪਾਉਣਾ ਵੀ ਸਿੱਖ ਦੀ ਜਿਹੜੀ ਜ਼ਿੰਮੇਵਾਰੀ ਹੈ। ਤੇ ਉਹਨਾਂ ਨੇ ਬੱਬਰ ਅਕਾਲੀ ਮੂਵਮੈਂਟ ਜਿਹੜੀ ਹੈ ਸ਼ੁਰੂ ਕੀਤੀ, ਜਿਹਦਾ ਮਕਸਦ ਸੀਗਾ ਕਿ ਹਥਿਆਰਬੰਦ ਸੰਘਰਸ਼ ਦੇ ਰਾਹੀਂ ਅਸੀਂ ਜਿਹੜਾ ਕਿ ਇਨਸਾਫ ਲੈਣਾ। ਤੇ ਉਸ ਵੇਲੇ ਅੰਗਰੇਜ਼ਾਂ ਦੇ ਵਿੱਚ ਵੱਡੇ ਪੱਧਰ ਤੇ ਜਿਹੜੀ ਹੈ ਕਿ ਤਰਥੱਲੀ ਮੱਚੀ, ਤੇ ਇਹ ਵਿਚਾਰ ਜਿਹੜਾ ਹੋਇਆ ਕਿ ਆਪਾਂ ਇਹ ਬੱਬਰ ਅਕਾਲੀ ਲਹਿਰ ਇਹ ਤਾਂ ਸ਼ੁਰੂ ਹੋਈ ਆ ਕਿ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਲੜ ਰਹੇ ਸਿੱਖਾਂ ਨੂੰ ਨਜ਼ਰਅੰਦਾਜ਼ ਕੀਤਾ ਤੇ ਕੁਚਲਣ ਦੀ ਕੋਸ਼ਿਸ਼ ਕੀਤੀ ਆ ਜੀ। ਤੇ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੇ ਕਿਹਾ ਕਿ ਸ਼ਾਂਤਮਈ ਤਰੀਕੇ ਨਾਲ ਜਿਹੜੇ ਸੰਘਰਸ਼ ਕਰ ਰਹੇ ਉਹਨਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਜਾਣ। ਜੇ ਨਾ ਮੰਨੀਆਂ ਗਈਆਂ ਤੇ ਹੋ ਸਕਦਾ ਕਿ ਬਾਕੀ ਦੇ ਸਿੱਖ ਵੀ ਜਿਹੜੇ ਕਿ ਬੱਬਰਾਂ ਵਾਲਾ ਰਾਹ ਫੜ ਲੈਣਗੇ ਜੀ। ਤੇ ਇਸ ਤਰੀਕੇ ਦੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਅੰਗਰੇਜ਼ ਹਕੂਮਤ ਜਿਹੜੀ ਆ ਉਹ ਇਸ ਪੱਧਰ ਤੇ ਜਾ ਕੇ ਸੋਚ ਸਕਦੀ ਸੀਗੀ ਕਿ ਅਸੀਂ ਜੇ ਕੋਈ ਹਿੱਸਾ ਹੋਈ ਆ ਤੇ ਉਹਦੇ ਲਈ ਜ਼ਿੰਮੇਵਾਰ ਅਸੀਂ ਆ, ਕਿਉਂਕਿ ਅਸੀਂ ਸ਼ਾਂਤਮਈ ਸੰਘਰਸ਼ ਕਰ ਰਹੇ ਸਿੱਖਾਂ ਦੀ ਮੰਗ ਜਿਹੜੀ ਉਹ ਨਹੀਂ ਮੰਨੀ ਤੇ ਸਾਨੂੰ ਇਹ ਗਲਤੀ ਸੁਧਾਰਨੀ ਚਾਹੀਦੀ ਆ। ਪਰ ਮੌਜੂਦਾ ਸਿਸਟਮ ਜਿਹੜਾ ਕਿ ਹਿੰਦੂ ਸਿਸਟਮ ਜਿਹੜਾ ਜਿਸ ਤਰੀਕੇ ਦੇ ਨਾਲ ਹਿੰਦੁਸਤਾਨ ਦੇ ਵਿੱਚ ਹੈ, ਤੇ ਇਹ ਲਗਾਤਾਰ ਜੇ ਕੋਈ ਹਿੰਸਕ ਵਾਰਦਾਤ ਹੁੰਦੀ ਵੀ ਆ ਤੇ ਉਹਦੇ ਲਈ ਆਪਣੇ ਆਪ ਨੂੰ ਜ਼ਿੰਮੇਵਾਰ ਨਹੀਂ ਮੰਨਦੀ, ਸਗੋਂ ਸ਼ਾਂਤਮਈ ਸੰਘਰਸ਼ ਕਰ ਰਹੇ ਜਿਹੜੇ ਸਿੱਖ ਨੇ ਉਹਨਾਂ ਨੂੰ ਇਹਦੇ ਲਈ ਜ਼ਿੰਮੇਵਾਰ ਗਰਦਾਨਦੀ ਆ। ਤੇ ਇਹ ਅਸੀਂ ਕਹਿ ਸਕਦੇ ਹਾਂ ਕਿ ਇੱਕ ਬਹੁਤ ਵੱਡਾ ਜਿਹੜਾ ਕਿ ਮਨੁੱਖੀ ਹੱਕਾਂ ਦੇ ਉੱਤੇ ਜਿਹੜਾ ਇੱਕ ਦਮਨ ਦੀ ਇੱਕ ਜਿਉਂ ਜਾਤੀ ਮਿਸਾਲ ਹੈ ਜੀ। ਬਿਲਕੁਲ ਬਲਜੀਤ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ ਇਸ ਸਾਰੇ ਇਸ਼ੂ ਦੇ ਉੱਤੇ। ਅੱਜ ਦੇ ਦਿਨ ਦੇ ਲਈ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਬਹੁਤ ਬਹੁਤ ਧੰਨਵਾਦ। ਫਤਿਹ ਦੀ ਸਾਂਝ ਪਾਈਏ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਸਾਡੀ ਗੱਲਬਾਤ ਸੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਾਂ ਕਿ TV84 ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੇਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵੇਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਦੱਸਦੇ ਹਾਂ www.tv84.tv। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ੍ਹ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।